ਚਾਚਾ ਜੀ ਸੋਟੇ ਫੜੇ ਜੇ ਤੁਸੀਂ ਤੇ ਮਾਸ਼ਾਅੱਲਾ ਜਵਾਨ ਹੋ ਸੋਟੇ ਫੜ ਲਏ ਜੇ ਆਹ ਜੇ ਪਏ ਸੋਟੇ ਜੇ ਗਾੜੇ ਤੁਸੀਂ ਸੋਚਿਆ ਨੇ ਕੋਈ ਅਰਜ਼ੇ ਵੇ ਕਿ ਇਹਦੇ ਨਾਮ ਅਨਾਇਤੁੱਲਾ ਹਾਂਜੀ ਮੇਰੇ ਨਾਮ ਵੀ ਅਨਾਇਤੁੱਲਾ ਠੀਕ ਹੋ ਗਿਆ ਇਹਦੇ ਬਾਪ ਦੇ ਨਾਲ ਸਰਬਲੰਦ ਮੇਰੇ ਬਾਪ ਦੇ ਨਾਲ ਰਹਿਮਤ ਅਲੀ ਸਾਡੇ ਘਰ ਇਕੱਠੇ ਸਨ ਸਾਡੀਆਂ ਜ਼ਮੀਨਾਂ ਇਕੱਠੀਆਂ ਹਨ ਅਸਾਂ ਆਪਣੀ ਜ਼ਿੰਦਗੀ ਦਾ ਤੁਹਾਨੂੰ ਇੱਕ ਤਾਰੀਖ ਦੱਸਦੇ ਹਾਂ ਅਸਾਂ ਇੱਕ ਦੂਜੇ ਨੂੰ ਫਿੱਟੇ ਮੂੰਹ ਨਹੀਂ ਆਖਿਆ ਸਾਡਾ ਮੂੰਹ ਵੀ ਲੈਂਦੇ ਆਲੇ ਅਸੀਂ ਬੈਠੇ ਹਾਂ ਜਿੱਥੇ ਝੂਠ ਮਾਰ ਕੇ ਤੁਹਾਡੇ ਕੋਲ ਕੋਈ ਲੈਣਾ ਨਹੀਂ ਅਸਾਂ ਅੱਜ ਵੀ ਅਸੀਂ ਇਕੱਠੇ ਦੋਵੇਂ ਭਰਾ ਬੈਠੇ ਹਾਂ ਤੁਹਾਨੂੰ ਮਿਸਾਲ ਇਹ ਮਿਲੇਗੀ ਕਿ ਅਸਾਂ ਇੱਕ ਦੂਜੇ ਨੂੰ ਫਿੱਟੇ ਮੂੰਹ ਵੀ ਨਹੀਂ ਆਖਿਆ ਅੱਜ ਤੱਕ ਅਸੀਂ ਇੱਕ ਦੂਜੇ ਦਾ ਹਿਆ ਕਰਨੇ ਆ ਜੇ ਉਹ ਆਏ ਮੇਰੇ ਡੇਰੇ ਮੇਰੇ ਕੋਲ ਮੈਂ ਉੱਠ ਕੇ ਖਲੋ ਜਾਣਾ ਮੇਰਾ ਭਰਾ ਆਇਆ ਮੈਂ ਜਾਵਾਂ ਇਹਨਾਂ ਦੀਆਂ ਨੂੰਹਾਂ ਚਾਰ ਜਗ੍ਹਾ ਦੁੱਧ ਲੈ ਆਉਂਦੀਆਂ ਉਸ ਵਕਤ ਪਿਆ ਸਾਡਾ ਚਾਚਾ ਆਇਆ ਤੇ ਇਹਨੂੰ ਅੱਗੋਂ ਦਾ ਪਤਾ ਨਹੀਂ 86 88 ਸਾਲ ਦੀ ਉਮਰ ਉਹਦੀ ਹੋ ਗਈ ਹੈ 82 83 ਦੀ ਮੇਰੀ ਹੋ ਗਈ ਹੈ ਅਸਾਂ ਇੱਕ ਦੂਜੇ ਨੂੰ ਫਿੱਟੇ ਮੂੰਹ ਨਹੀਂ ਆਖਿਆ ਤੇ ਅੱਗੋਂ ਪਤਾ ਨਹੀਂ ਕੀ ਕਰਨਾ ਅਸੀਂ ਅੱਗੋਂ ਵੀ ਤੋਬਾ ਕਰਨੀ ਲੋ ਜੀ ਇਹ ਦੋ ਸਾਡੇ ਕੋਲ ਬਜ਼ੁਰਗ ਬੈਠੇ ਨੇ ਪਿੰਡ ਭੇਜੋ ਕੀ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਦੋਵਾਂ ਦਾ ਨਾਂ ਹੀ ਬਾਬਾ ਅਨਾਇਤ ਤੇ ਇਹ ਜਿਉਂ ਜੰਮੇ ਹੋਸ਼ ਸੰਭਾਲੀ ਇਕੱਠੇ ਇਸ ਪਿੰਡ 'ਚ ਖੇਡਦੇ ਆਏ ਨੇ ਇੱਥੋਂ ਦੇ ਜਿਹੜੇ ਨੇ ਜੰਮਪਲ ਇਹਨਾਂ ਦੇ ਪਿਓ ਦਾਦੇ ਇੱਥੋਂ ਦੇ ਹੀ ਨੇ ਤੇ ਇਹਨਾਂ ਕੋਲ ਬੈਠੇ ਆ ਤੇ ਇਹਨਾਂ ਆਖਿਆ ਜੀ ਅੱਜ ਤੱਕ ਅਸੀਂ ਪਿਛਲੇ 80-85 ਸਾਲਾਂ 'ਚ ਨਾ ਲੜੇ ਆ ਤੇ ਨਾ ਸਾਡੀ ਯਾਰੀ 'ਚ ਕਦੀ ਫਰਕ ਆਇਆ ਲਓ ਜੀ ਦੋਸਤੋ ਇਹ ਹੁੰਦੀ ਹੈ ਪੁਰਾਣੇ ਜਿਹੜੇ ਬਜ਼ੁਰਗ ਨੇ ਨਾ ਉਹਨਾਂ ਦੀਆਂ ਬਾਰਾਂ ਨੇ ਕਿ ਵੇਖੋ ਤੁਸੀਂ ਕਿ ਬੁੱਢਰੇ ਹੋ ਗਏ ਨੇ ਇਹਨਾਂ ਦੇ ਅੱਗੋਂ ਦੋਤਰੇ ਪੋਤਰੇ ਪੜਪੋਤਰੇ ਵੀ ਨੇ ਲੇਕਿਨ ਇਹ ਅੱਜ ਵੀ ਆਂਦੇ ਨੇ ਕਿ ਅਸੀਂ ਰੋਜ਼ ਇਕੱਠੇ ਬਹਿੰਦੇ ਆ ਅੱਜ ਤੱਕ ਸਾਡਾ ਕੋਈ ਇੱਕ ਦੂਜੇ ਨੂੰ ਫਿੱਟੇ ਮੂੰਹ ਤੱਕ ਵੀ ਨਹੀਂ ਆਖਿਆ ਤੇ ਇਸ ਲਈ ਬੜਾ ਮਜ਼ਾ ਦਾਲ ਆਇਆ ਹੈ ਵਾਹ ਜੀ ਵਾਹ ਨਾ ਇਹ ਆਖਿਆ ਜੀ ਬੁੱਢੀ ਸੋਹਣੀ ਹੈ ਮੈਂ ਰਲਾਂ ਉਹਦੇ ਨਾਲ ਜਾਂ ਜੀ ਧੀ ਸੋਹਣੀ ਹੈ ਤੇ ਮੈਂ ਇੱਥੇ ਰਲਾਂ ਵਾਹ ਜੀ ਵਾਹ ਇਹ ਅਸੀਂ ਕੁਰਾਨ ਹੱਥ ਖੜ ਕੇ ਦੇ ਗੱਲਾਂ ਨੇ ਅਸਾਂ ਉਹ ਧੀਆਂ ਸਮਝੀਆਂ ਤੇ ਉਹ ਭੈਣ ਸਮਝੀ ਇਹਦੀ ਦੀਦੀ ਜਿਹੜੀ ਇਹਨੇ ਮੇਰੀ ਭੈਣ ਸਮਝੀ ਤੇ ਮੇਰੀਆਂ ਧੀਆਂ ਸਮਝੀਆਂ ਨੇ ਕੋਈ ਗੱਲ ਕੋਈ ਨਾ ਤੇ ਵੀ ਨਾਲ ਗੱਲ ਕਸਮ ਖਾਣੇ ਆ ਯਾਰੀ ਇਸ ਤੱਕ ਲਾਈ ਪਈ ਬੁੱਢੀ ਸੋਹਣੀ ਅੱਜ ਕੱਲ ਨਹੀਂ ਪਿਆ ਆਹ ਮੇਰੀ ਬੁੱਢੀ ਫੌਜ ਹੋ ਗਈ ਹੈ ਇਹਦੀ ਵੀ ਚੜ੍ਹਦੀ ਹੋ ਗਈ ਬਾਹਰ ਚਲੀ 25 ਸਾਲ ਹੋਏ ਨੇ ਮੇਰੀ ਨੂੰ ਇਹਦੀ ਨੂੰ ਕੋਈ ਬੰਦਾ ਕਹਿ ਦੇ ਕਈ ਵਾਰੀ ਬੰਦੇ ਜਿਹੜੇ ਨੇ ਕਿਤੇ ਘਰ ਕਿਸੇ ਦੇ ਗਏ ਨੇ ਜਾਂ ਇਹਨਾਂ ਕਿਸੇ ਨੇ ਭੈਣ ਧੀ ਨੂੰ ਗੱਲ ਇਹੋ ਜਿਹੀ ਕੀਤੀ ਹੈ ਮਖੌਲ ਦੀ ਹੁਜਤ ਦੀ ਕੋਈ ਕਹਿੰਦੇ ਅਸੀਂ ਸਿਰ ਲਵਾ ਦਿਆਂਗੇ ਅਸਾਂ ਸਾਰੀਆਂ ਧੀਆਂ ਭੈਣਾਂ ਰੱਖੀਆਂ ਨੇ ਪੰਜੇ ਵਕਤ ਨਮਾਜ਼ ਪੜ੍ਹੀ ਦੀ ਆਪਣੇ ਅੱਲਾ ਨੂੰ ਜਾ ਕੇ ਅੱਲਾ ਯਾਰ ਕੋਈ ਗੁਨਾਹ ਹੋਇਆ ਤਾਂ ਮਾਫ ਕਰ ਤੇ ਸਿੱਖਾਂ ਨਾਲ ਵੀ ਇਕੱਠੇ ਖੇਡਦੇ ਰਹੇ ਉਦੋਂ ਬਚਪਨ 'ਚ ਆਹੋ ਬੜੇ ਖੇਡ ਧੜਾ ਕੁੱਟਣਾ ਇੱਕ ਦੂਸਰੇ ਤੁਸੀਂ ਆਪਸ ਨਾ ਨਾ ਇਹ ਸਾਂ ਹੱਸਦਿਆਂ ਖੇਡਦੇ ਅਸੀਂ ਲੜੇ ਨਹੀਂ ਕਿ ਨਾ ਸਾਡੇ ਨਾਲ ਉਹ ਲੜੇ ਭਾ ਕਰਦੇ ਚਾਚਾ ਜੀ ਸੋਟੇ ਫੜੇ ਜੇ ਤੁਸੀਂ ਤੇ ਮਾਸ਼ਾਅੱਲਾ ਜਵਾਨ ਹੋ ਸੋਟੇ ਫੜ ਲਏ ਜੇ ਆਹ ਜੇ ਪਏ ਸੋਟੇ ਜੇ ਗਾੜੇ ਤੁਸੀਂ ਸੋਚਿਆ ਨੇ ਚਾਚਾ ਨਹੀਂ ਸੁੱਟਣਾ ਚਾਹੁੰਦਾ ਲੈ ਅੱਛਾ ਆਪਣਾ ਸੋਟੇ ਤੁਸੀਂ ਤੇ ਵੀ ਸੋਟੇ ਪਰ ਤੁਸੀਂ ਤੇ ਮਾਸ਼ਾਅੱਲਾ ਜਵਾਨ ਹੋ ਕਿਉਂ ਜੀ ਫੜੇ ਖੈਰ ਉਹ ਜਹਾਂ ਫੜਨ ਜਾਂ ਕੁੱਤਾ ਛੁੱਤਾ ਬਣਾ ਪੈ ਜੇ ਡੇਰੇ ਸ਼ੇਰੇ ਤੇ ਰਹੀਦਾ ਵਾਹ ਜੀ ਵਾਹ ਤੇ ਇਹ ਤੁਹਾਡੀ ਯਾਰੀ ਜਿਹੜੀ ਹੈ ਕਿੰਨਾ ਕੁ ਫਖਰ ਹੈ ਮਾਣ ਤੇ ਹੁੰਦਾ ਨਾ ਬੜਾ ਮਾਣ ਹੈ ਸਾਨੂੰ 85 ਕੁ ਸਾਲ ਹੋ ਗਏ ਯਾਰੀ ਦੇ ਵਾਹ ਜੀ ਵਾਹ ਕੀ ਬਾਤ ਹੈ ਉਹ ਜਿਹੜਾ ਟੋਕੇ ਅੱਜ ਕੱਲ ਟੋਕੇ ਨਹੀਂ ਹੈਗੇ ਵੇਲੀਆਂ 'ਚ ਹੈ ਨਾ ਅੱਛਾ ਘੱਟ ਨੇ ਮੋਟਰਾਂ ਨੇ ਤੇ ਗੇਰ ਵੀ ਮੁੱਕ ਗਏ ਨੇ ਗੇਰ ਕੀ ਸੀ ਗੇਰ ਮਤਲਬ ਕਿ ਢੱਗੇ ਜੋ ਕੇ ਉਹਨੂੰ ਪੱਠੇ ਕੁੱਟਦੇ ਜੋ ਕੇ ਪੱਠੇ ਕੁਤਰਨੇ ਅੱਛਾ ਢੱਗਾ ਫਿਰਦਾ ਰਹਿਣਾ ਫਿਰ ਦੱਸੇ ਨਾਲ ਲੋਕਾਂ ਮਗਰ ਲੱਗਾ ਸੀ
ਤੇ ਇਸ ਤੋਂ ਹੋਰ ਪਿੱਛੇ ਜਾਈਏ ਤੇ ਉਹ ਹੱਥ ਨਾਲ ਟੋਕੇ ਨਾਲ ਟੁੱਕਦੇ। ਉਹ ਪਹਿਲੂ ਰੰਬੇ ਨਾਲ ਕੁੱਤਰ ਜਾਣ ਸਾਡੇ ਵਡੇਰੇ, ਫਿਰ ਟੋਕੇ ਨਾਲ ਹੈ ਤੇ ਫਿਰ ਇਹ ਟੋਕਾ ਸਾਡੇ ਪਿੰਡ 70 ਰੁਪਏ ਦਾ ਆਇਆ ਸੀ ਬਟਾਲਿਓਂ, ਜਿਹੜਾ ਹੋਇਆ ਹਿੰਦੁਸਤਾਨ ਚ ਬਟਾਲਾ ਆਇਆ। ਟੋਕਾ ਜਿਹਦੇ ਨਾਲ ਗੋਸ਼ਤ ਕਰਦੇ ਨੇ? ਨਹੀਂ ਇਹ ਪੱਠੇ ਕੁੱਤਰਨ ਵਾਲਾ ਨਹੀਂ, ਇੱਕ ਗੋਸ਼ਤ ਵਾਲਾ ਜਿਹੜਾ ਹੁੰਦਾ ਸੀ ਉਹ ਤੇ ਬੁਗਦਾ ਹੁੰਦਾ ਭੁਗਦਾ, ਉਹਦੇ ਨਾਲ ਵੀ ਆਦੇ ਘੜਦੇ ਹੁੰਦੇ ਨੇ ਪੱਠੇ। ਆਹੋ ਚਲੋ ਕੋਈ ਟੋਕਾ ਬੁਗਦਾ ਇੱਕੋ ਹੀ ਹੁੰਦਾ ਹੈ ਹੂੰ, ਤੇ ਉਹ ਟੋਕੇ ਬਣੇ ਹਨ ਅੰਮ੍ਰਿਤਸਰ ਆਉਂਦੇ ਹਨ। ਅੱਛਾ। ਤੇ ਇਹ ਫਿਰ ਜਿਹੜੇ ਸਿੱਖ ਬਾਲ ਸਿੰਘ ਸੀ ਨਾ, ਉਹ ਪੜਿਆ ਉਹਨੇ ਫਿਰ ਜਾ ਕੇ ਬਟਾਲਿਓਂ 70 ਰੁਪਏ ਦਾ ਆਉਂਦਾ ਸੀ ਟੋਕਾ। ਹੁਣ ਉਹ ਕੋਈ ਪੈਂ 10,000 ਦਾ ਦੇਣ ਆਹੋ ਨਹੀਂ ਹੈ ਸਹੀ। ਸਾਰਾ ਪਿੰਡ ਦੇਖਣ ਆਏ ਟੋਕਾ ਆਹ ਹੱਥ ਵਾਲਾ। ਆਹੋ ਵਾਲਾ ਗੇੜੀ ਦਾ ਤੇ ਤੁਸੀਂ ਕਿੰਨਾ ਕੁ ਗੇੜ ਲੈਂਦੇ ਹੁੰਦੇ? ਭਰੀ ਕੱਢ ਛੱਡ ਦਿੰਦੇ ਹੋ ਇੱਕ? ਕਈ ਪੰਜ ਭਰੀਆਂ ਪਰਾਈ ਕੋ ਛੱਡਦੀਆਂ ਪਿਓੜੇ ਦੱਸੇ ਕਿਉਂ ਚਾਚਾ? ਆਹੋ ਕੱਲੇ ਕੱਲੇ ਬੰਦੇ ਨੇ? ਨਹੀਂ, 2 ਅੱਗੇ ਲੱਗਣੇ ਤੇ ਇੱਕ ਦਸਾ ਲਾਣਾ। 5 ਸਾਡੇ ਕੋਲ 2200 ਮਾਲ ਹੁੰਦਾ ਸੀ, 5 ਭਰੀਆਂ ਪਰਾਈ ਸੁੱਟਣੀ ਵੱਡੇ ਸਿਆਲ 'ਚ। ਉਹ ਫਿਰ ਕੁਦਰ ਕੇ ਕੋਈ ਸੁੱਟੀ ਜਾਣੀ ਅਸਾਂ ਕਿਉਂਕਿ ਵਾਢੀ ਕਰਨੀ ਸੀ ਤੇ ਢੱਗੇ ਹਨ 4-5, ਉਹਨਾਂ ਨੇ ਫਿਰ ਜੋੜੀ ਜਾਣਾ ਸਟਾਲਾ ਸੁੱਟ ਕੇ ਵੇ ਤੇ ਮਾਲ ਬਾਹਰ ਖੋਲਣਾ, ਕੋਈ ਭਾਰ ਹੀ ਨਹੀਂ ਸੀ ਹੁੰਦਾ। ਤੇ ਹੁਣ ਅਗਰ ਮੁੰਡਾ ਕੋ ਲਾਈਏ ਤੇ ਗੇੜ ਲੇਗਾ ਕਿ ਨਹੀਂ? ਨਾ ਮੁੰਡਾ ਨੇ ਦੱਸਾਂ ਨਹੀਂ ਕਿਤੇ ਲੱਗਦਾ। ਹੁਣ ਆ ਹਰਾ ਨਹੀਂ ਕੁਤਰ ਸਕਦੇ। ਹਾਂ ਨਹੀਂ, ਹੁਣ ਜਿਹਦੇ ਬੜੇ ਬੋਦੇ ਸ਼ੋਦੇ ਵਾਹ ਕੇ ਫਿਰ ਕੋਈ ਸ਼ੈ ਨਹੀਂ ਵਿੱਚ ਆਖਣਾ ਮੇਰਾ ਉੱਥੇ ਸਾਂ ਭੱਜ ਕੇ ਜਾਣ। ਅਸੀਂ ਇੱਥੋਂ ਭੱਜਦੇ ਹਾਂ ਤੇ ਅਸੀਂ ਪਸੂਲੋਂ ਭੱਜ ਕੇ ਪਿੰਡ ਆ ਗਏ 7 ਜਣ। ਅੱਛਾ, ਵਾਹ ਜੀ ਵਾਹ। ਉਹ ਜਿਹੜਾ ਨਾ ਆਪਣਾ ਮਾਂ ਜਾਵਾ ਸ਼ਾਹ ਕੋਲ ਜਾਈ ਬੜਿਆਣਾ, ਉਸੇ ਗਏ ਹਾਂ ਜੰਗੇ ਨਾਨੋ ਵਾਲੀ, ਤੇ ਉਹ ਹਨੇਰਾ ਪੈ ਗਿਆ ਤੇ ਪਸੂਲ ਆ ਕੇ ਲੋ ਅਸੀਂ ਜੁੱਤੀਆਂ ਹੱਥਾਂ 'ਚ ਪਾ ਲਈਆਂ, ਜਿਉਂ ਭੱਜੇ ਨਾ ਚਰੜਾਂ ਨੂੰ, ਚੰਦਪੁਰ ਨੂੰ, ਭਲੇਰ ਨੂੰ, ਪਿੰਡ ਆ ਖਲੋਤੇ ਹਾਂ। ਅੱਧੇ ਘੰਟੇ 'ਚ ਆ ਗਏ 30 ਮਿੰਟਾਂ 'ਚ ਭੱਜ ਕੇ। ਕੀ ਬਾਤ ਹੈ। ਨਹੀਂ ਚਲੋ ਭਾਈ ਫੌਜੀਆਂ ਅੱਜ ਅਸੀਂ ਜਾਨਾ ਹੋਰ ਸਣ ਨਾ ਸਾਹ ਨਹੀਂ ਕਿ ਜਿਹੜੇ ਮਨ ਤੱਕ ਕਦੀ ਸਾਹ ਨਹੀਂ ਚੜਿਆ। ਘੋਲਦਾਰਾਂ ਸਾਰੀ ਦਿਹਾੜੀ ਮੇਰੇ ਨਾਲ ਮੁੰਡਾ ਡਰਦਾ ਕੋਲ ਨਹੀਂ ਲੈਂਦਾ, ਉਦੋਂ ਆਂਦੇ ਜਾਨਾ ਨੇ ਛੱਡਦਾ ਹੀ ਨਹੀਂ। ਤੇ ਖਾਂਦੇ ਕੀ ਹੁੰਦੇ ਹੋ ਤੋਂ? ਘਿਓ ਡਾਲਟਾ? ਨਾ ਡਾਲਟਾ ਜਿਹੜਾ ਖਾਂਦਾ ਚੋਰੀ ਕਿਤੇ ਪਾਉਂਦਾ ਮਾੜਾ ਬੰਦਾ ਵਿਆਹ ਸ਼ਾਮ ਹੁੰਦਾ ਸੀ। ਕਿਸੇ ਵਿਆਹ ਸ਼ਾਦੀ ਜਾਣਾ ਨਾ ਇਹਨਾਂ ਨਾਲ ਤੇ ਮੱਖਣ ਆਖਣਾ ਸਿੰਘ ਭੈਣ ਜਣੇ ਡਾਲਟਾ ਪਾਇਆ ਹੈ, ਸੰਗ ਬਹਿ ਜਾਣੇ। ਨਾ ਖਾਣੇ? ਨਾ ਸਵੇਰੇ ਪਾ ਕੀ ਕਰਨਾ, ਉੱਠਣਾ ਸਰਗੀ, ਉੱਠ ਕੇ ਤੇਲ ਮਲਣਾ, ਬੈਠਕਾਂ ਕੱਢਣੀਆਂ, ਫਿਰ ਮਾਲ ਬਾਹਰ ਕੱਢਣਾ, ਫਿਰ ਮਸੀਤੇ ਜਾ ਕੇ ਨਮਾਜ਼ ਪੜ੍ਹਨੀ ਹੈ, ਨਮਾਜ਼ ਪੜ੍ਹ ਕੇ ਫਿਰ ਧਾਰਾਂ ਕੱਢਣੀਆਂ ਨੇ, ਉਹ ਵੀ ਪੀਣਾ ਮਈਆਂ ਥੱਲੇ। ਫਿਰ ਆ ਜਾ ਕੇ ਨਹਾਉਣਾ, ਨਹਾ ਕੇ ਤੇ ਆਉਂਦਿਆਂ ਨੂੰ ਤੇ ਮਾਈ ਨੇ ਲੱਸੀ ਤੇ ਮੱਖਣ ਚਮਚਾ ਡਾਲ ਹੋਣਾ, ਨਾਲ ਸ਼ੱਕਰ ਹੋਣੀ ਹੈ, ਨਾਲ ਲੱਸੀ, ਜਿੰਨੀ ਮਰਜ਼ੀ ਪੀਏ, ਪੀ ਕੇ ਉੱਡ ਜਾਣਾ ਪੱਠਿਆਂ ਨੂੰ। ਤੇ ਨਹਾਉਂਦੇ ਕਿੱਥੇ ਹੁੰਦੇ ਹੋ? ਪਾਣੀ ਗਰਮ ਕਰਕੇ? ਖੂਹੀਆਂ ਤੇ ਨਾ ਖੂਹੀਆਂ ਤੇ ਨਾਲ ਕਿਹੜੇ ਹੁੰਦੇ ਹਨ। ਭਾਵੇਂ ਠੰਡਾ ਪਾਣੀ ਹੈ? ਨਹੀਂ, ਠੰਡਾ ਹੁੰਦਾ ਨਹੀਂ। ਨਹੀਂ, ਠੰਡਾ ਹੋਏ ਵੀ ਤਾਂ ਵੀ ਕੋਈ ਮੈਂ ਨਾ ਕੋਈ ਪਰਵਾਹ ਹੀ ਨਹੀਂ, ਛੱਪੜਾਂ 'ਚ ਨਹਾ ਲੈਂਦੀਆਂ। ਇੰਨਾ ਛੱਪੜਾਂ 'ਚ? ਕੱਕਰ ਪਿਆ ਇੰਨਾ ਕੱਕਰ ਪਿਆ ਤੇ ਤੇ ਪਿਆ ਛੱਪੜਾ ਜਿਹਾ ਨਾ ਰਹਿਣਾ। ਅਸੀਂ ਪਿਆ ਕਾਕੇ ਇਹਨਾਂ ਨੂੰ ਅਸੀਂ ਜਦੋਂ ਚੁੱਡੀਆਂ ਮਾਰਨੀਆਂ ਵਾਹ ਜੀ ਵਾਹ। ਅਸੀਂ ਮੱਛੀਆਂ ਵੀ ਫੜ ਗਈਆਂ ਤੂੰ? ਹਾਂ, ਬੜੀਆਂ ਖਾਦੀਆਂ, ਬੜੀਆਂ ਫੜੀਆਂ। ਮੈਂ ਬੜਾ ਸ਼ਿਕਾਰੀਆਂ, ਬੜੀ ਬੜੀ ਮਾਰ ਖਾਦੀ। ਜੇ ਅਸਾਂ ਛਪੜੀ ਤੇ ਗਏ ਆ ਤੇ ਅੰਜੂ ਆ, ਮੈਂ ਕਿਹਾ ਮੱਛੀ, ਕੁੜਤਾ ਲਾਇਆ, ਕੁੜਤਾ ਹੀ ਹੁੰਦਾ ਸੀ ਇੱਕ, ਉਹ ਬਣੇ ਘਰੇ ਆਵੇ ਮੱਛੀਆਂ ਉਹ ਚੁੱਕ ਕੇ ਲੈ ਗਈ। ਕੁੜਤਾ ਚੁੱਕ ਲੈ ਗਿਆ? ਆਹ ਕਰੋ ਕੁੱਟ ਪੈਣੀ ਤੇ ਮੈਂ ਛੱਡ, ਮੈਂ ਬੜੀਆਂ ਮੱਛੀਆਂ ਫੜਦਾ ਰਹੀਆਂ। ਅੱਛਾ, ਬੜੀਆਂ ਮੱਛੀਆਂ ਫੜੀਆਂ, ਖਾਣੀ ਭਾਵੇਂ ਪੂਰੀ ਹੋਣੀ। ਮੈਨੂੰ ਸ਼ਿਕਾਰ ਦਾ ਬੜਾ ਹੀ ਸ਼ਿਕਾਰ ਦਾ ਸ਼ੌਕ ਸੀ? ਇਹ ਜਿਹੜੀਆਂ ਮਲੀਆਂ ਹੁੰਦੀਆਂ ਹਨ, ਹੜ ਪੈਂਦਾ ਹੁੰਦਾ ਸੀ ਨਾ ਡੇਕੇ, ਉਹ ਪਿੰਡ 'ਚ ਪਾਣੀ ਆਉਂਦਾ ਸੀ ਤੇ ਮੈਂ ਜੇ ਪੈਸਾ ਤੇ ਤੁਸੀਂ ਪੜ੍ਹੇ ਕਿੰਨਾ ਹੋ? ਸਕੂਲੇ ਗਏ ਹੋ? ਆ ਕਿੰਨੇ ਗਏ ਹੋ? ਮੈਂ ਤੇ ਥੋੜੇ ਜਿਹੇ ਵਰਕੇ ਪੜ੍ਹੇ, ਦੂਜੀ ਜਮਾਤ ਤੋਂ ਮੈਂ ਸਿਆਣ ਸੂਮ ਕਰ ਲਈ। ਕੀ ਪੜਿਆ? ਕੁਝ ਯਾਦ ਹੈ? ਕੀ ਉਦੋਂ ਪੜਿਆ ਸੀ? ਕੁਝ ਪੜਿਆ ਹੋਏ? ਉਦੋਂ ਉਹਦੇ ਵਿੱਚ ਚਿੜੀਆ ਪਿਆਰੀ ਸੀ ਇੱਕ, ਨੰਨੇ ਨੰਨੇ ਬੱਚੇ ਤੇਰੇ, ਦਿਲ ਕੁਰਬਾਨੀ ਵਾਲੇ ਮੇਰੇ, ਸੀधी ਸਾਦੀ ਸੂਰਤ ਤੇਰੀ, ਪਿਆਰੀ ਪਿਆਰੀ ਮੂਰਤ ਤੇਰੀ ਹੈ, ਦਿਲ ਕੋ ਕੁਰਬਾਨੀ ਦੇ ਦੇ, ਅਸਲ ਕਰਕੇ ਪੜਿਆ ਸੀ। ਅੱਛਾ, ਬੜੀ ਦੇਰ ਹੋ ਗਈ ਹੈ। ਤੇ ਚਾਚਾ ਤੂੰ ਹਾਂ ਕੁਝ ਪੜਿਆ? ਨਾ ਆਉਂਦਾ ਵੀ ਕੁਝ ਕਿ ਨਹੀਂ ਸਬਕ ਕੋਈ? ਮੈਂ ਹੁਣ ਤੁਹਾਨੂੰ ਸੁਣਾਉਣਾ। ਸੁਣਾਓ। ਸਕੂਲੇ ਵੀ ਨਹੀਂ ਜਾਓਗੇ ਵੇਖਿਆ। ਅੱਛਾ ਚਾਚਾ ਜੀ, ਇਹ ਲੋਈ ਜਿਹੜੀ ਸੀ ਇਹ ਕੀ ਹੁੰਦੀ ਸੀ? ਕੀ ਕਰਦੇ ਹੁੰਦੇ ਨੇ ਉਦੋਂ? ਇਹ ਜੀ ਉਹਨਾਂ ਦੀ ਹੁੰਦੀ ਸੀ ਲੋਈ, ਆਹੋ, ਤੇ ਸਾਡਾ ਹੁੰਦਾ ਸੀ ਭੁੱਗਾ ਠੀਕ। ਮੁਸਲਮਾਨਾਂ ਦਾ। ਉਹ ਨਾ ਫਿਰ ਉਹ ਲੋਕਾਂ ਦਾਣੇ ਬਣਾ ਛੱਡਨੇ ਤੇ ਗੁੜ ਰੱਖਣਾ ਬੜਾ, ਤੇ ਨਾ ਉਹ ਨਾ ਪੈਸੇ ਵੀ ਰੱਖਣੇ ਕੋਲ। ਉਹ ਫਿਰ ਅਸਾਂ ਰਾਤ ਨੂੰ ਇੱਕ ਮੁੰਡੇ ਦੇ ਗਲ 'ਚ ਹਾਰ ਪਾ ਲੈਣਾ ਟੱਗਿਆਂ ਦਾ, ਹਾਂ ਹੈ ਉਹਨੂੰ ਨਚਾਉਣਾ ਤੇ ਨਾਲ ਆਖਣਾ ਮਾਈ ਮੋਹ ਮਾਈ। ਆ ਮਾਓ ਮਾਈ, ਫਿਰ ਆਹਨਾਂ ਨਾਲ ਗਾਉਣ ਗੰਢੇ ਹਨ ਉਹਨਾਂ। ਫਿਰ ਹੈ ਜੇ ਮਾਈ ਦੇ ਗੁੜੇ ਦੀ ਰੋੜੀ ਹੈ ਤੇਰੀ, ਐਸਰਾ ਐਸਰਾ ਹੈ। ਚਾਚੇ ਨੂੰ ਹੁੰਦਾ ਨਾ ਕੁਝ ਕਿ ਭੁੱਲ ਗਿਆ? ਕੀ ਆਂਦੇ ਹੁੰਦੇ ਹਨ?
ਨਹੀਂ ਇਹ ਮੰਗਦੇ ਨੇ ਹਨ ਸਾਰੇ ਹੀ ਨਹੀਂ ਨਹੀਂ ਕੀ ਆਂਦੇ ਹੁੰਦੇ ਹਨ, ਕੋਈ ਯਾਦ ਹੈ ਕੋਈ ਗਾਉਣ, ਹੈ ਕੋਈ ਯਾਦ ਹੈ ਕੋਈ? ਇਹੋ ਆਖਣਾ ਵੀ ਦੇ ਫੁੱਲੇ ਦੇ ਆਹੋ ਅੱਛਾ ਉਦੋਂ ਫੁੱਲੇ ਹੀ ਆਮ ਹੁੰਦੇ ਹਨ ਆਹੋ ਅੱਛਾ। ਤੇ ਉਹ ਉਹ ਫਿਰ ਆਖਾਂ ਉਹ ਫਿਰ ਨੱਚਣਾ ਚਾਹੁੰਦਾ ਫਿਰ ਦੇਸ਼ਣ ਫਿਰ ਅਗਲੇ ਘਰ ਟੁੱਟ ਜਾਣਾ ਹੈ। ਫਿਰ ਅਸਾਂ ਸਾਰੇ ਤੇ ਮੂੰਹ ਕਾਲਾ ਕਿਹੜਾ ਕਰਦੇ ਹੁੰਦੇ ਹਨ ਉਹ? ਇੱਕ ਮੁੰਡੇ ਦਾ ਵਿੱਚੋਂ ਹੀ ਇੱਕ ਚੁਕਾ? ਆਹ ਇੱਕ ਦਾ ਉਹਨੇ ਆਪ ਹੀ ਕਰ ਲੈਣਾ ਕਿ ਉਹ ਸਾਂਗ ਬਣਦਾ ਸੀ ਨਾ ਤੇ ਗਾਂ ਚ ਹਾਰ ਪਾਣੇ ਚ ਹੈ ਹਾਂ ਇਹ ਆ ਬਾਬਾ ਰਾਹ ਨੂੰ ਅੰਬਾਂ ਵਾਲੇ ਰਾਹ ਨੂੰ ਜਿੱਥੇ ਬਾਬਾ ਮਾਰਿਆ ਪੱਕਾ ਕੋਟ ਸਵਾਰਿਆ ਪੱਕੇ ਕੋਟ ਦੀਆਂ ਰੋਟੀਆਂ ਜਿਉਂ ਬਾਬੇ ਦੀਆਂ ਝੋਟੀਆਂ ਹੈਂ ਝੋਟੀਆਂ ਗਲ ਪਈਆਂ ਵਾਲੀਆਂ ਜਿਉਂ ਬਾਬੇ ਦੀਆਂ ਸਾਲੀਆਂ ਹੈ ਵਾਹ ਜੀ ਵਾਹ। ਇਹ ਜੋੜੇ ਹਨ ਇਸ ਤਰ੍ਹਾਂ ਅੱਛਾ ਤੇ ਫਿਰ ਦੇ ਮਾਈ ਗੁੜੇ ਦੀ ਰੋੜੀ ਜੀਵੇ ਤੇਰਾ ਪੋਤਰਾ ਹੈ ਨਹੀਂ ਮਰਾਸੀਆਂ ਕਰ ਨਿਆਣੇ ਫਿਰ ਉਹ ਸਾਰੇ ਇਕੱਠੇ ਕਰ ਲੈਣੇ ਖੇਡਾਂ ਜਿਹੜੀਆਂ ਨੇ ਆਹ ਇਹ ਜਿਹੜੀਆਂ ਖਰਾਂ ਬਣਾਏ ਨੇ ਹਨ ਤੋ ਫਿਰ ਆ ਵੰਡਣੇ ਹਾਂ ਪੈਸੇ ਵੀ ਵੰਡਣੇ ਆਹ ਮੰਗਣੇ ਗੋਏ ਹਾਂ ਉਹ ਫਿਰ ਆਹ ਚੌਂਕ ਗੜਾਉਣਾ ਨਾ ਪਿੰਡ ਦਾ ਉਹ ਆਖਣਾ ਤੁਹਾਡੀ ਮਾਈ ਲੋਹੀ ਤੇ ਸਾਡਾ ਬਾਬਾ ਭੁੱਗਾ ਉਹਨਾਂ ਨੂੰ ਹਿੰਦੂਆਂ ਦੇ ਮੁੰਡਿਆਂ ਨੂੰ ਕਹੇ ਬਾਬਾ ਭੁੱਗਾ ਲੋਹੀ ਵਾਲੇ ਕੋ ਜਾਂਦਾ ਹੀ ਨਹੀਂ ਉਹ ਗੰਦੀ ਹੈ ਜ਼ਿੱਦ ਵਜ਼ੇਦੀ ਆਹ ਬੋ ਹੁੰਦੀ ਉਹਦੇ ਕੋਲ ਦੇਖਿਆ ਭੁੱਗਿਆ ਲਾਉਂਦੇ ਸਾਡੇ ਬਾਬੇ ਵਾਲੇ ਉਹ ਆ ਕੇ ਸੇਜਦਾ ਸਿਆਲ ਹੁੰਦਾ ਗੋਏ ਇਕੱਠੇ ਕਰਕੇ। ਕਿਉਂ ਇਹ ਸਿਆਲ ਚ ਆਉਂਦੀ ਹੈ ਦੋਈ ਬੜੇ ਪੋਹ ਦੇ ਵਿੱਚ ਪੋਹ ਦੇ ਮਾਘ ਵਾਲੇ ਦਿਨ ਠੀਕ ਹੋ ਗਿਆ। ਪੋਹ ਰਿੱਧੀ ਤੇ ਮਾਘ ਖਾਦੀ ਹਾਂ ਵਾਹ ਜੀ ਵਾਹ। ਖੀਰਾਂ ਪਕਾਉਂਦੇ ਹਨ ਲੋਕ ਰੋਹ ਦੀਆਂ ਪਿੰਡਾਂ ਦੇ ਪਿੰਡ ਸਾਡੇ ਵੇਲਨੇ ਵਗਦੇ ਹਨ ਜੱਟਾਂ ਦੇ ਕੰਮੀ ਕਾਰਾ ਸਭ ਵੇਲੇ ਖਾਂਦੇ ਵਗ ਜਾਂਦੇ ਹਨ ਕਿ ਖੁੱਲੇ ਹੀ ਖੁੱਲੇ ਹਾਂ ਸਾਰਾ ਪਿੰਡ ਚ ਰੋਹ ਲਈ ਜਾਓ ਤੇ ਆਂਦੇ ਨੇ ਸਿੱਖ ਜਿਹੜੇ ਨੇ ਉਹ ਨਿਹਰ ਮੁਸਲਮਾਨਾਂ ਨਾਲ ਖਾਂਦੇ ਹੁੰਦੇ ਕਿ ਖਾ ਲੈਂਦੇ ਹਨ? ਖਾ ਲੈਂਦੇ ਖਾ ਲੈਂਦੇ ਹਨ ਜਿਕੋ ਅਸੀਂ ਨਹੀਂ ਕਿਸੇ ਨਾਲ ਅਸੀਂ ਤਾਂ ਨਹੀਂ ਖਾਦਾ ਕਿਸੇ ਸਿੱਖਣਾ ਹੂੰ ਤੇ ਸਾਡੇ ਨਾ ਸਾਡੇ ਪਿਓ ਖਾਦਾ ਨਾ ਸਾਡੀ ਮਾਂ ਹੂੰ ਤੇ ਕਈ ਮੁਸਲਮਾਨ ਖਾ ਲੈਂਦੇ ਹਨ ਸਿੱਖਾਂ ਨਹੀਂ ਕਰੋ ਮਤਲਬ ਆਪਣੀ ਮਰਜ਼ੀ ਹੈ। ਮਰਜ਼ੀ ਆਪਣੀ ਹੈ ਤੇ ਵਿਆਹ ਉਦੋਂ ਕਿੰਜ ਹੁੰਦੇ ਹਨ? ਵਿਆਹ ਜੀ ਮੋਟਾ ਗੋਸ਼ ਹਾਂਜੀ ਉਹ ਖਾ ਲੈਂਦੇ ਨੇ ਹਨ ਪਕਾਇਆ ਹੋਏ ਹਾਂ ਤੇ ਉਹ ਖਾ ਲੈਂਦੇ ਨੇ ਹਨ ਆਹ ਨਹੀਂ ਵੇਖਿਆ ਖਾਂਦੇ ਮੋਟੇ ਮੋਟੇ ਨਹੀਂ ਖਾਂਦੇ ਆ ਜੋਗੇੜੀ ਉਹ ਚਲੋ ਫਾੜੇ ਦੇ ਹੋਣ ਦੇ ਅਸਾਂ ਨਹੀਂ ਵੇਖਿਆ ਜੀ ਖਾਂਦੇ ਚਲੋ ਉਹ ਤੇ ਆਪਣਾ ਨਹੀਂ ਤੇ ਵਿਆਹ ਜਿਹੜੇ ਉਦੋਂ ਹੁੰਦੇ ਹਨ ਸਿੱਖਾਂ ਦੇ, ਸਿੱਖ ਵਿਆਹ ਕਿੰਜ ਕਰਦੇ ਹਨ? ਉਹ ਇਹ ਨਹੀਂ ਕਰਦੇ ਹਨ ਵਿਆਹ ਮੈਂ ਢੋਲਕੀਆਂ ਵਜਾਦੇ ਹੋਏ ਪਹਿਲਾਂ ਘਰਾਂ 'ਚ ਉਹ ਗਾਉਂ ਗਾਉਣੇ ਕੁੜੀਆਂ ਨੇ ਨਹੀਂ ਉਹ ਫਿਰ ਅੱਜ ਜੀ ਇਹਨਾਂ ਨੇ ਲਾਣਾ ਮਹਿੰਦੀ ਅੱਜ ਆਹ ਕਰਨਾ ਉਹ ਫਿਰ ਵਿਆਹ ਵਾਲਾ ਦਿਨ ਆ ਜਾਣਾ ਤੇ ਉਹ ਗੁਸ਼ਤ ਕਰਦੇ ਨਹੀਂ ਹਨ ਉਹਨਾਂ ਫਿਰ ਪਕੌੜੇ ਕੱਢਣੇ ਪਕੌੜੇ ਕੱਢ ਕੇ ਤੇ ਫਿਰ ਦਹੀਂ ਰੱਖਣਾ ਚੋਖਾ ਚੋਖਾ ਹਾਂ ਉਹ ਫਿਰ ਚੌਲ ਪਕਾਣੇ ਬਾਸਮਤੀ ਤੇ ਉਹਨਾਂ ਨੂੰ ਚੋਪੜਨਾ ਘਿਓ ਨਾਲ ਉੱਤੇ ਵੀ ਪਾਣਾ ਤੇ ਨਾਲ ਖੰਡ ਪੀ ਲੈਣੀ ਖਰਾਸੇ ਉਹ ਫਿਰ ਖੰਡ ਉੱਤੇ ਪਾਣੀ ਉੱਤੇ ਘਿਓ ਪਾਣਾ ਉਹ ਫਿਰ ਖਾ ਕੇ ਜਦੋਂ ਅਸੀਂ ਗੋਸ਼ਤ ਖਾਣੇ ਆ ਬਾਅਦ ਚ ਉਹ ਫਿਰ ਪਕੌੜੀਆਂ ਤੇ ਦਹੀਂ ਉਹਨਾਂ ਖਾਣਾ ਨਹੀਂ ਇੱਧਰ ਜਿਹੜੇ ਆ ਨਹੀਂ ਖਾਦਾ ਇੱਕ ਮੂੰਹ ਨੂੰ ਨਹੀਂ ਲਾਇਆ ਮੁਸਲਮਾਨੀ ਰੋਟੀ ਉਂਝ ਵੱਖਰੀ ਪਕਾਉਂਦੇ ਹੁੰਦੇ ਹਨ ਉਹ ਪਕਾਉਂਦੇ ਹੀ ਵੱਖਰੀ ਹਨ ਸਾਦੇ ਹੁੰਦੇ ਹਨ ਉਹਨਾਂ ਨੂੰ ਹੈ ਮੁਸਲਮਾਨ ਜੇ ਸੱਦਣੇ ਤਾਂ ਉਹਨਾਂ ਦੀ ਰੋਟੀ ਵੱਖਰੀ। ਸਾਦੇ ਨੇ ਆੜਾ ਮਾਂ ਦਾ ਨਾ ਜੀਤ ਸਿੰਘ ਉਹਦਾ ਮੈਨੂੰ ਪਤਾ ਪਹਿਲਾਂ ਦਾ ਨਹੀਂ ਪਤਾ ਮੇਰੀ ਮਾਂ ਗਈ ਸੀ ਆਖੀ ਕੋਈ ਪੁੱਤਰ ਨਹੀਂ ਉਹਨਾਂ ਦਾ ਮੇਰੇ ਪਿਓ ਨੂੰ ਤੇ ਉਹਨੇ ਕਿਹੜੇ ਘੜੀ ਘੜੀ ਜਾਣੇ ਲੰਬੜੀ ਆ ਹੈ ਉਦੋਂ ਰੁਪਈਆ ਬੜੀ ਵੱਡੀ ਗੱਲ ਸੀ ਹਾਂ ਅਸੀਂ ਦੋਵੇਂ ਮਾਂ ਪੁੱਤਰ ਗਏ ਤਾਂ ਉਹਨੇ ਬੈਠਕ ਸੀ ਰਾਜ ਨਾਪ ਚੰਗੀ ਬਣਾਈ ਬੜੀ ਦੁਨੀਆ ਦੇ ਮਹਿਮਾਨ ਨਾਲ ਲੈ ਗਏ ਉਹਨਾਂ ਹਰ ਵਾਰ ਪੂੜੀ ਦਿੱਤਾ ਮੇਰੀ ਮਾਂ ਨੇ ਮੈਨੂੰ ਪੂਰਾ ਜ਼ੋਰ ਲੈ ਕੇ ਮੈਂ ਕਿਹਾ ਮਾਂ ਮੈਂ ਖਾਣੀ ਨਹੀਂ ਉਹ ਮੇਰੀ ਮਾਂ ਨੇ ਫਿਰ ਅੱਧੀ ਪੂੜੀ ਖਾਧੀ ਜਾਂ ਮੈਂ ਸਮੂਸੀ ਮੈਨੂੰ ਕੀ ਪਤਾ ਉਹ ਗਈ ਉਹਦਾ ਨਾਂ ਹੈ ਪ੍ਰੇਮ ਕੌਰ ਇਸ ਉਹਨੇ ਆਖਿਆ ਆ ਰਿਹਾ ਮੇਰੀ ਧੀ ਨੂੰ ਪਿਆਰ ਦੇ ਰੁਪਈਆ ਦਿੱਤਾ ਉਹ ਬੜੇ ਖੁਸ਼ ਹੋਏ ਹੈਂ ਉਹ ਐਸਾ ਵਿਆਹ ਕਰਦੇ ਹਨ ਤੇ ਛੋਟਾਂ ਬੜੀਆਂ ਕਰਦੇ ਹਨ ਅਸਤਬਾਜੀ ਬੜੀ ਚਲਾਉਂਦੇ ਹਨ ਸੇਰੇ ਸੂਰੇ ਮੁੰਡੇ ਨੂੰ ਲਾਉਂਦੇ ਹੁੰਦੇ ਆ, ਸੇਰੇ ਜਿਹੜੇ ਹਾਰ ਸਿਰੇ ਲਾਉਂਦੇ ਹਾਰ ਪਾਉਂਦੇ ਤੇ ਘੋੜੀ ਤੇ ਬਹਿਣਾ। ਤੇ ਘੋੜੀਆਂ ਦੇ ਬਹਿੰਦੇ ਘੋੜੀ ਬੜੀ ਬੜੀ ਹੁੰਦੀ ਸੀ ਮਾਂ ਕੋ 100 200 ਜੰਜਾਂ ਦੀ ਨਾਲੇ ਹੁਣ ਤੇ ਬਹਿ ਜਾਓ ਬੱਸ ਚ ਤੇ ਆਹੋ ਚੱਲ ਭਾਈ ਉਹਦੇ ਘੋੜੀਆਂ ਜੰਜਾਂ ਜਾਂਦੀਆਂ ਉਦੋਂ ਤੇ- ਘੋੜੀਆਂ ਮੈਂ ਘੋੜੀਆਂ ਦੂਰੋਂ ਤੇ ਚਾਚਾ ਜੀ ਕੋਲ ਨਹੀਂ ਸੀ ਹੁੰਦੀ ਉਹ ਦੂਰੋਂ ਲੈ ਆਉਂਦਾ ਸੀ ਘੋੜੀਆਂ ਦੇ ਜਾਂਦੀ ਜਾਣੀ ਅੱਛਾ ਤੇ ਜਦੋਂ ਤੁਸੀਂ ਜੰਜੇ ਜਾਣਾ ਹੁੰਦਾ ਸੀ ਤੇ ਤਿੰਨ ਤਿੰਨ ਸੂਟ ਸਵਾਉਂਦੇ ਹੋ ਕਿ ਚਾਰ ਚਾਰ ਕਿੰਨੇ? ਨਾ ਇੱਕੋ ਇੱਕ ਅੱਛਾ ਅੱਜ ਕੱਲ ਤੇ ਬੜੇ ਸਵਾਦੀ ਦੁਨੀਆ। ਅੱਜ ਕੱਲ ਸਵਾਂਦੇ ਉਹ ਤਾਂ ਖੁਬੇ ਇੱਕੋ ਸਾਰੇ ਭਰਾ ਪਾਣ ਹਾਂ ਅੱਛਾ ਲੱਠੇ ਦੇ ਨਹੀਂ ਖੱਦਰ ਛੱਦਰੀ ਲੱਠਾ ਆ ਤੇ ਜੁੱਤੀਆਂ ਨੂੰ ਤੇਲ ਲਾ ਲੈਣਾ ਜੱਟਾਂ ਨੇ ਹਲਵਾਨ ਵਾਲੀਆਂ ਨੇ ਤੇ ਤੁਰ ਪੈਣਾ ਕੋਈ ਪੈਦਲ ਮਾੜੇ ਜਿਹੜੇ ਹੁੰਦੇ ਆ ਸਿੱਖ ਉਹ ਜਿਹੜੇ ਨਹੀਂ ਹਨ ਕੋਨਾ ਕੋਈ ਇੰਨੇ ਫੁਰਸੇ ਤੋਂ ਤੁਰਦੇ ਵੀ ਤੁਰ ਜਾਂਦੇ ਹਨ ਨਹੀਂ ਇਹ ਨਹੀਂ ਸੋਚਦੇ ਹੁੰਦੇ ਕਿ ਜੀ ਇਹ ਤੇ ਹਾਂ ਪਿਛਲੇ ਵਿਆਹ ਤੇ ਵੀ ਪਾਇਆ ਸੀ ਤਾਂ ਅੱਜ ਫੇਰ ਉਹੀ ਪਾਣ ਲੱਗੇ ਆ।
ਹੈਂ? ਉਹ ਕੀ ਪਤਾ ਦੀ ਗਰੀਬੀ ਸੀ ਲੋਕਾਂ ਦੀ ਉਹ ਉਦੋਂ ਕੋਈ ਜ਼ਮਾਨਾ ਹੋਰ ਸੀ। ਇਹ ਵਾਲੇ ਬੰਦੇ ਹੁਣ ਤੋਂ ਜ਼ਮਾਨਾ ਦੱਸਿਆ ਨਾ ਹੋਰ। ਗਿਣ ਕੇ ਪਹਿਲੂ ਮੈਂ ਉਹ ਪਾਉਂਦੇ ਹੁੰਦੇ ਹਨ ਕੱਪੜੇ ਬਸ ਤੋਂ ਬਾਅਦ ਉਹਦਾ ਬਾਲ ਸਿੰਘ ਸੀ ਨਾ 14 ਜਮਾਤਾਂ ਪੜਿਆ ਸੀ ਹਾਂ ਹੈਂ ਜੀ? ਅੱਛਾ ਅੱਛਾ ਹੀਰਾ ਸਿੰਘ ਦਾ ਪੁੱਤਰ ਸੱਦਾ ਤੇ ਤਾਰਾ ਦੇ ਬਾਲ ਸਿੰਘ ਹੈ ਉਹ ਤੇ ਪੱਗ ਬੰਨਦਾ ਸੀ ਐਡੀ ਕੁੱਲੇ ਦੇ ਤੇ ਬੜਾ ਜਵਾਨ ਸੀ ਤੇ ਉਹ ਨੌਕਰ ਨਹੀਂ ਸੀ ਹੋਇਆ ਹੁੰਦਾ ਸੀ ਜੜਾਂ ਜੜ ਸਾਡੀ ਜ਼ਮੀਨ ਅਸੀਂ ਕਿਹੜੇ ਨੌਕਰ ਰਹੀ ਜਾ ਵਾਹ ਜੀ ਵਾਹ। ਤੁਹਾਡੇ ਪਿੰਡੋਂ ਮੁਲਾਜ਼ਮ ਕੋਈ ਨਹੀਂ ਸੀ? ਹੈਸਨ ਮੁਲਾਜ਼ਮ ਹੈ ਸਨ ਉਂਝ। ਹਾਂ ਹੈਸਨ ਮੁਲਾਜ਼ਮ ਮੈਂ ਉਹਨਾਂ ਹੁਣ ਦੀ ਤੇ ਪੁਲਿਸ ਆ ਜਾਂਦੀ ਤੇ ਅੰਦਰ ਹੀ ਵੜ ਜਾਂਦੇ ਨੇ। ਉਹ ਪੁਲਿਸ ਨੂੰ ਸਮਝਦੇ ਨਹੀਂ ਹਨ। ਵਾਹ ਜੀ ਵਾਹ। ਇਹ ਅੰਗਰੇਜ਼ ਦਾ ਰਾਜ ਸੀ ਬੜਾ ਸਖਤ ਹੁੰਦਾ ਯਾਨੀ ਉਹਨਾਂ ਨੂੰ ਪੁੱਛ ਕੇ ਕਰਦੀ ਹੁੰਦੀ ਪੁਲਿਸ। ਹਾਂ ਪੁੱਛ ਲੰਬੜ ਸਾਨੂੰ ਕੌਣ ਲੰਬੜ ਕੌਣ ਸੀ? ਲੰਬੜ ਸੇ ਉਹਨਾਂ ਦਾ ਚਾਚਾ ਸੀ। ਤਰੇ ਲੰਬੜ ਸਨ। ਉਹਦੇ ਨਾਲ ਗੁਰਬਖਸ਼ ਸਿੰਘ ਸੀ ਹੋਰ ਕਿਹੜਾ ਕਿਹੜਾ ਸੀ ਚਾਚਾ? ਹੋਰ ਖਜਾਨ ਸਿੰਘ ਖਜ਼ਾਨ ਸਿੰਘ। ਜਾਨ ਸਿੰਘ ਤੇ ਇੱਕ ਲਾਭ ਸਿੰਘ ਅੱਛਾ ਇਹ ਤਿੰਨ ਲੰਬੜਦਾਰ ਸਨ। ਤਿੰਨ ਪਤਖਾਨ ਸਾਡੇ ਪਿੰਡ ਦੀ ਅੱਛਾ ਵਾਹ ਜੀ ਵਾਹ। ਇਹ ਹਨ ਲੰਬੜ ਤੇ ਫਿਰ ਤਖਤ ਪੋਸ਼ ਡਾਏ ਹੁੰਦੇ ਨੇ ਉਹਨਾਂ ਵੇਲੀਆਂ 'ਚ ਇਹਦੇ ਗਾਣੀਆਂ ਨਾ ਮੰਜੀਆਂ ਕੁਰਸੀਆਂ ਕਰਸੀਆਂ ਚਾਰ ਚਾਰ ਤਖਤ ਪੋਸ਼ ਡਾਏ ਉਹਦੇ ਗੜਵੇ ਧਰੇ ਨਾਲ ਪਾਣੀ ਛਾਣੀ ਦੇ ਦੁੱਧ ਦੇ ਜਿਹੜਾ ਮਤਲਬ ਮਾਹੌਲ ਸੀ ਜਿਹੜੇ ਵੱਡੇ ਘਰ ਸਨ ਉਹ ਕਿਹੜੇ ਹੁੱਕੇ ਪੀਂਦੇ ਹਨ ਕੋਈ ਹਿੰਦੂ ਹੁੱਕਾ ਪੀਂਦਾ ਸੀ ਨਾ ਉਹ ਕਾਹਦੀਆਂ ਪੀਂਦੇ ਤੁਹਾਡੇ ਪਿੰਡ ਕੋਈ ਦੁਕਾਨਾਂ ਸ਼ਕਾਨਾਂ ਵੀ ਹੁੰਦੀਆਂ ਸਨ? ਬੜੀਆਂ ਸੁਨਿਆਰਿਆਂ ਦੀਆਂ ਭਾਂਡੇ ਵਾਲਿਆਂ ਦੀਆਂ ਕੱਪੜੇ ਵਾਲਿਆਂ ਦੀਆਂ ਬਾਜ਼ਾਰ ਹੀ ਅੱਛਾ ਤੇ ਜਲੇਬੀਆਂ ਕੱਢਦੇ ਉਹ ਉਹਨਾਂ ਜ਼ਮਾਨਿਆਂ 'ਚ ਪੂਰਾ ਬੜਾ ਹਰ ਸ਼ਾਇਦ ਜਿਹੜੀ ਮਰਜ਼ੀ ਸ਼ਾਇਦ ਲਓ ਪਿੰਡ ਦੇ ਵਿੱਚ ਤੇ ਤੁਹਾਡੇ ਪਿੰਡ ਮੇਲਾ ਕਿਦੋਂ ਕੁ ਲੱਗਦਾ ਹੁੰਦਾ ਪਿਆ? ਇਹ ਕੋਈ 4 ਸਦੀਆਂ 5 ਹੋ ਗਈਆਂ 4-5 ਸਦੀਆਂ ਬਾਬਾ ਜਾਨੇ ਸ਼ਾਹ। ਜ਼ਿਆਦਾ ਹੋਈ ਹੈ ਹੁਣ ਸੋ ਆ ਨਹੀਂ ਇੰਨੀਆਂ ਸਗੋਂ ਹੋਈਆਂ। ਜ਼ਿਆਦਾ ਹੋਣੀਆਂ ਨੇ। ਇਹ ਪਿੱਛੋਂ ਨੇ ਇੰਡੀਆ ਦਾ ਰਤੜਾ ਛਤੜਾ ਦੇ ਰਤਰ ਸ਼ਤਰ ਨੇ ਇੰਡੀਆ ਸੀ ਅੱਛਾ ਉੱਥੋਂ ਇਹ ਆਏ ਸਨ ਇਹਨਾਂ ਦਾ ਬਾਪ ਸੀ ਇਹ। ਉਹ ਉਹਦੇ ਉੱਥੇ ਦੇ ਕਬਰਸਤਾਨ ਦੇ ਵਿੱਚ ਸ਼ਰਫਸ਼ਾਹ ਸਰਵਸ਼ਾ ਹੈ ਜੀ ਉਹ ਫਿਰ ਇੱਥੇ ਆਇਆ ਪਹਿਲੂ ਮਹਿਮਦ ਵਾਲੀ ਤੇ ਉੱਥੇ ਨਾਂ ਗੁਜ਼ਾਰਾ ਫਿਰ ਸਾਡੇ ਪਿੰਡ ਆ ਗਿਆ ਇਹ ਜਗ੍ਹਾ ਪਈ ਸੀ ਉਹ ਫਿਰ ਇੱਥੇ ਆਂਦੇ ਨੇ ਵਾਢੀ ਛਾਡੀ ਵੀ ਕਰਦੇ ਰਹੇ ਨੇ ਬਜ਼ੁਰਗ। ਹਾਂ ਸਵਾਈ ਕਰਦੇ ਹਨ ਹੈਂ। ਤੇ ਵਾਹੀ ਜੇ ਬੜੀ ਪੀਰ ਜਾਣੇ ਸ਼ਾਹ 24 ਸਾਲ ਅੰਦਰ ਹੀ ਰਿਹਾ ਨਾ ਇੱਕ ਥਾਂ 'ਤੇ ਬੈਠਾ ਅੱਛਾ ਜਿਸ ਉਹਦੀਆਂ ਲੱਤਾਂ ਮਾਰ ਕੱਟੀਆਂ ਹਨ ਠੀਕ ਹੋ। ਹੀ ਬੈਠਾ ਰਹਿਣਾ। ਉਹ ਵਾਹ ਜੀ। ਗੋਲੀ 'ਚ ਪਾ ਕੇ ਉਹਨੂੰ ਮਾਛੀ ਖੜ ਦਿੰਦੇ ਯਾਰ ਬਾਹਰ ਇਹ ਆ ਤੁਹਾਡੇ ਪਿੰਡ ਚਲੇ ਗਏ ਨਾ ਤੁਸੀਂ ਅੱਗੋਂ ਤੁਹਾਂ ਡੋਲੀ ਚੱਕਣੀ ਅਸੀਂ ਪਿਛਾਂ ਆ ਗਏ ਅੱਗੋਂ ਤੁਸੀਂ ਗਾਂ ਆਪਣਾ ਤੁਹਾਡੇ ਪਿੰਡ ਉੱਦੋਂ ਫਤਿਆ ਹਾਂ ਉੱਥੇ ਤੁਸੀਂ ਗਏ ਹੋ ਤੁਹਾਂ ਉਸੇ ਧਰੀ ਡੋਲੀ ਉੱਥੋਂ ਲੈ ਕੇ ਗਾਂ ਤੁਰ ਕੇ ਮੋਖ ਲਾਂਗੀ ਹਾਂ ਉੱਥੋਂ ਸਤਰਾ ਨੂੰ ਤੇ ਫਿਰ ਉਹਨਾਂ ਪੜ ਤੋਂ ਘੋੜਿਓ ਮੇਰਾ ਪਿਛਾਂ ਵੇ ਅੱਛਾ ਪੂਰਾ ਗੇੜਾ ਕੱਢ ਕੇ ਆ ਜਾਣਾ ਕਰਨਾ। ਇਹੀ ਸੁਣਦੇ ਰਹੇ ਹਾਂ ਬਿਲਕੁਲ ਸਾਰੀ ਬਾਤ ਹੈ ਪੁਰਾਣੀ ਗੱਲ ਹੈ। ਅਜੀ ਪੁਰਾਣੀ ਗੱਲ ਹੈ ਤੇ ਇਹ ਇਹ ਆਖਣਾ ਘੋੜਿਆਂ ਦਾ ਚਲੋ ਮੇਰੇ ਘੋੜਿਆ ਵਾਪਸ ਘੋੜਾ ਬੰਦੇ ਨੂੰ ਆਖਣਾ ਆਹੋ ਜਿਹਨਾਂ ਚੁੱਕੀ ਹੋਣੀ। ਚੁੱਕਿਆ ਹੋਣਾ। ਚਲੋ ਮੇਰੇ ਘੋੜਿਆ ਵਾਪਸ ਚਲੀਏ ਤੇ ਉਹਨਾਂ ਨੂੰ ਸੁੱਤਿਆ ਨਹੀਂ ਕਿਸੇ ਦੇਖਿਆ ਸਾਰੀ ਰਾਤ ਨੂੰ ਫਕੀਰ ਸਨ ਇਹ ਹੱਥ ਚੋਂ ਕਾਫਾ ਚੱਲਦਾ ਤੇ ਮੋਢੇ ਤੇ ਮਤਲਬ ਆਪਣਾ ਨਾ ਲੀਲਾਂ ਕਾਹ ਚ ਪੜਨਾ ਵੰਝ ਧਰਿਆ ਹੋਣਾ ਤੇ ਚੋਰੀ ਚਾਰੀ ਤੇ ਕਰਦੇ ਹਨ ਉਹ ਲੋਕ ਸਿੱਖ ਸੁ ਤੇ ਆਖਣਾ ਉਹ ਵੇ ਕੁੜਕੋ ਦਾ ਲੁਕਣ ਡਿਆ ਮੈਂ ਵੇਨਾ ਪਿਆ ਤੈਨੂੰ ਲੁਕ ਲੈ ਉਦੋਂ ਕਬਾਬ ਪੀਂਦੇ ਹਨ ਜੱਟ ਤੇ ਖਾਰੀਆਂ ਲਾਉਂਦੇ ਹਨ ਉੱਥੇ ਥਾਂ ਰੱਖਿਆਂਗੇ ਉਹਨ ਵੱਡੇ ਮੈਨੂੰ ਆਖ ਉਹਨੇ ਆਸ ਮੈਂ ਹਾਂ ਜੀ ਉਹ ਕੋਏ ਬੰਦੇ ਦਾ ਗੁੜ ਵੇਚ ਛੱਡ ਜਾਂ ਘਰ ਲੈ ਜਾ ਔਰ ਅਸੀਂ ਕੁੜਕੋ ਤੇਰਾ ਗੁੜ ਚੁੱਕਣ ਲੱਗੇ ਹਾਂ ਮੈਂ ਤੇ ਮੈਂ ਨਾ ਮੈਨੂੰ ਪਿਸ਼ਾਬ ਆ ਗਿਆ ਤੇ ਮੈਂ ਯਾਰ ਮੇਰਾ ਧਿਆਨ ਪੈ ਗਿਆ ਮੈਂ ਭਜਾ ਲਿਆ ਵਾਹ ਜੀ ਬਜ਼ੁਰਗਾਂ ਸੋਣਾ ਨਹੀਂ ਹੁੰਦਾ। ਕਹਿੰਦੇ ਨੇ ਕਿ ਸੱਤੇ ਲਿਖੀ ਹੀ ਨਹੀਂ ਤੇ ਇੱਥੇ ਜਿਹੜਾ ਉਹ ਸਿੱਖ ਮੁਸਲਮਾਨ ਸਾਰੀਆਂ ਜ਼ਾਤਾਂ ਹੁੰਦੀਆਂ ਨੇ ਪਹਿਲਾਂ ਵੰਡ ਤੋਂ। ਆਹੋ ਵਾਹ ਜੀ ਵਾਹ। ਸਾਰੇ ਲੋਕ ਮੇਰਾ ਵੇਖਣ ਆਉਂਦੇ ਆ ਸਾਰੇ ਸਾਈਂ ਬਖਸ਼ ਜਿਹੜਾ ਸੀ ਆਹ ਉਹ ਜਿਉਂਦੇ ਨਾ ਮਰਾਂਗੇ ਸੀ ਨਾ ਆਹ ਹੈ ਆਹ ਪੱਕਾ ਨਹੀਂ ਪਤਾ ਹੈ ਪਤਾ ਨਹੀਂ ਕਿ ਬਾਬੇ ਜਾਨੇ ਸ਼ਾਹ ਸਾਰੇ ਵਕਤ ਦਾ ਸੀ। ਨਹੀਂ ਉਹਦੇ ਜਿਉਂਦੇ ਨਾ ਮਲਾਂਗੇ ਜਾਨੇ ਸ਼ਾਹ ਦੇ ਵਕਤ ਦਾ ਨਹੀਂ ਹੈ ਨਹੀਂ ਨਾ ਉਹਦੇ ਉਹਦੇ ਜਿਉਂਦੇ ਨਾ ਮਲਾਂਗੇ ਸੀ ਸਿੱਖਾਂ ਤੋਂ ਮਗਰੋਂ ਮਰਿਆ ਆਹੋ। ਇੰਨਾ 400 ਸਾਲ ਦੀ ਉਮਰ ਹੋ ਗਈ ਆਂਦੇ ਨੇ ਬਈ ਉਹ ਨਹੀਂ ਤੂੰ ਐਵੇਂ ਛਦਾ ਨਾ ਖਾ ਆਪਣੀ ਨਹੀਂ ਪਤਾ ਤਜਰਬਾ ਲਾ ਲੈਂਦਾ ਮੈਂ ਤੈਨੂੰ ਦੱਸਣਾ ਨਾ ਉਹ ਇਨ ਬਾਜੂ ਜਿਹੜਾ ਬੁੱਢਾ ਜਿਹੜਾ ਸੀ ਨਾ ਉਹ ਆਂਦਾ ਸੀ ਮੈਂ ਬਾਬੇ ਜਾਨੇ ਸ਼ਾਹ ਨਾਲ ਖੇਡਿਆ ਹਾਂ ਕੋਈ ਸਦਾਈਆ ਹੋਰ ਕੌਂਦਾ ਸੀ ਹਾਂ ਤੂੰ ਕਿਹੜਾ ਬਿਆਹ ਮਰ ਗਿਆ ਹੁਣ ਵਡੇਰਾ ਸੀ ਉਸ ਤਰ੍ਹਾਂ ਦੇ ਪੀਰ ਨਾਗੇ ਸ਼ਾਹ ਤੇ ਅਲੀ ਸ਼ਾਹ ਜਾਂਦੇ ਹਨ ਹਾਂ ਹਾਂ ਲਿਖਿਆ ਬਾਬਾ ਜਾਨੇ ਸ਼ਾਹ ਨਹੀਂ ਬਾਬਾ ਜਾਨੇ ਸ਼ਾਹ ਉਹ ਕਸਮਾਂ ਖਾਂਦੇ ਜੇ ਰੱਤੇ ਪੜਦੇ ਹਾਂ ਤਾਂ ਆ ਕੇ ਹਾਂ ਧਿਆਨ ਦੇ ਬਾਬਾ ਜੀ ਦੁਆ ਕਰੋ ਅਸੀਂ ਪਾਸ ਹੋ ਜੀ ਕੌਣ ਪੀਰ ਨਾਗੇ ਸ਼ਾਹ ਹਾਂ ਆਹੋ ਤੇ ਪੀਰ ਅਲੀ ਸ਼ਾਹ ਇਹਨਾਂ ਵੇਖਿਆ ਉਹ ਆਹੋ, ਤੇ ਮੈਂ ਵੀ ਆਖਿਆ 200-300 ਸਾਲ ਹੋਇਆ ਉਹਨਾਂ ਨੂੰ 200 ਨਹੀਂ 400 ਸਾਲ ਹੋ ਗਿਆ ਹਾਂ
ਸਾਡੇ ਮੇਰੇ ਹਿਸਾਬ ਨਾਲ ਆਹੋ ਤੇ ਸਾਂਝ ਦੀ ਬਸ ਪਿੱਛੋਂ ਆਇਆ ਰਿਆਸਤ ਚੋਂ ਪੀਰ ਸੈਦ ਸ਼ਾਹ ਦੇ ਵੇਲੇ ਇਹ ਤੇ ਜਦੋਂ ਪੀਰ ਮੁਹੰਮਦ ਚਲੋ। ਰਹਿਮਤ ਦਾ ਦਰਿਆ ਲਾਹੀ ਤੇ ਬੇਪਰਵਾਹ ਕਹਾਵੇ ਜ਼ਾਹਿਰ ਬਾਤਨ ਕੁਦਰਤ ਰੱਬੇ ਦੀ ਤੇ ਕੋਈ ਹਿਸਾਬ ਨਾ ਆਵੇ ਮੈਂ ਕੁਝ ਖਬਰਾਂ ਇਲਮੋਂ ਪਾਈਆਂ ਤੇ ਕੁਦਰਤ ਨਾਲ ਸੁਣਾਈ ਜਾਂ ਜਾਂ ਅਲਫ ਕੱਲਾ ਤੇ ਨਾ ਸਨ ਸ਼ਾਮ ਸਭਾਈ ਨਾ ਸਭ ਰੋਜ਼ ਨਾ ਆਸ਼ਿਤ ਪਾਣੀ ਤੇ ਨਾ ਸੀ ਹੂਰ ਫਰਿਸ਼ਤੇ ਨਾ ਦੀਵੀ ਨਾ ਸਮਾਨਾ ਤੇ ਨਾ ਸਨ ਐਡ ਸ਼ਰਿਸ਼ਤੇ ਜਦੋਂ ਕੀਤਾ ਰੱਬ ਨੂਰ ਨਬੀ ਤੇ ਜ਼ਾਹਿਰ ਫਜ਼ਲ ਕਮਾਲੋਂ ਮੈਂ ਕੁਝ ਖਬਰਾਂ ਇਲਮੋਂ ਪਾਈਆਂ ਤੇ ਮੀਮੋ ਹੇਮੋ ਜ਼ਾਲੋਂ। ਵਾਹ ਜੀ ਵਾਹ ਜੀ ਵਾਹ। ਮੇਰੇ ਨਾਂ ਹੈ ਨੈਤ, ਮੈਂ ਮਾਈ ਟਵਾਣੀ ਦਾ ਪੁੱਤਰ ਹਾਂ। ਸਵਰਨ ਸਿੰਘ ਦੇ ਮੇਰੇ ਪਿਓ ਦੇ ਨਾਂ ਰਹਿਮਤ ਅਲੀ। ਤੇ ਭਾਈ ਮੈਂ ਤੇਰੇ ਨਾਲ ਬਾਤਚੀਤ ਕਰਨੀ ਚਾਹੁੰਦਾ, ਮੈਨੂੰ ਬਹੁਤ ਖੁਸ਼ੀ ਹੋਈ ਹੈ ਹਾਂਜੀ। ਤੇ ਮੈਂ ਬੜਾ ਰਾਜ਼ੀ ਹੋਇਆ, ਅੱਲਾ ਤੈਨੂੰ ਜ਼ਿੰਦਗੀ ਬਖਸ਼ੇ ਤੇ ਲੰਮੀ ਜ਼ਿੰਦਗੀ ਬਖਸ਼ੇ। ਮੈਂ ਠੀਕ ਠਾਕ ਹਾਂ, ਮੈਨੂੰ ਅੱਲਾ ਪੋਤਰੇ ਦਿੱਤੇ ਨੇ, ਪਰੋਤਰੇ ਦਿੱਤੇ ਨੇ ਹੈਂ। ਤੇ ਮੈਂ ਆਪਣੇ ਘਰ ਠੀਕ ਠਾਕ ਤੁਰਨਾ ਫਿਰਨਾ ਹਰ ਤਰ੍ਹਾਂ ਨਾਲ। ਤੇ ਮੈਂ ਤੇਰੀ ਵੀ ਜ਼ਿੰਦਗੀ ਮੰਗਣਾ, ਤੂੰ ਵੀ ਅੱਲਾ ਤੈਨੂੰ ਵੀ ਤੰਦਰੁਸਤੀ ਦੇ। ਤੇ ਮੈਂ ਦੁਆ ਵੀ ਕਰਾਂਗਾ ਨਮਾਜ਼ ਪੜ੍ਹ ਕੇ। ਹੁਣ ਸਾਡੇ ਵੱਸ ਵਾਲੀ ਗੱਲ ਕੋਈ ਨਹੀਂ, ਸਾਡੀਆਂ ਰੱਬ ਜੀ ਦਾਈਆਂ ਪਾਈਆਂ ਨੇ ਹੈਂ। ਤੇ ਭਾਈ ਹੁਣ ਸਬਰ ਕਰਨਾ, ਅਸਾਂ ਵੀ ਸਬਰ ਕੀਤਾ, ਤੁਹਾਂ ਵੀ ਕਰਨਾ। ਰੱਬ ਰਾਖਾ।